ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 3 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਨਾ 415-909-0503। ਗੁਰਬਚਨ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜਾਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜਾਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜ ਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-272-5200। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਵੀ ਦੱਸਿਆ ਸੀ, ਹੁਣ ਦੀ ਜਿਹੜੀ ਲਾਸ ਐਂਜਲਸ ਟਾਈਮਜ਼ ਆ ਉਹ ਰਿਪੋਰਟ ਕਰ ਰਹੀ ਆ ਵੀ 2 ਯੂਐਸ ਦੇ ਜਿਹੜੇ 에ਅਰਕ੍ਰਾਫਟ ਆ ਉਹ ਇਰਾਨ ਵਾਲਿਆਂ ਨੇ ਸਿੱਟ ਲਏ ਹੈਗੇ ਆ ਤੇ 2 ਪਾਇਲਟਸ ਜਿਹੜੇ ਆ ਉਹ ਅਮਰੀਕਾ ਵਾਲਿਆਂ ਨੇ ਰੈਸਕਿਊ ਕਰ ਲਿਆ ਤੇ ਇੱਕ ਜਿਹੜਾ ਕਰੂ ਮੈਂਬਰ ਆ ਉਹ ਹਜੇ ਮਿਸਿੰਗ ਹੈਗਾ ਆ। ਇਹ ਲਾਸ ਐਂਜਲਸ ਟਾਈਮਜ਼ ਰਿਪੋਰਟ ਕਰ ਰਹੀ ਹੈਗੀ ਆ। ਇਰਾਨ ਨੇ ਕਲੇਮ ਕੀਤਾ ਹੈ ਵੀ ਜਿਹੜਾ ਨਵਾਂ 에ਅਰ ਡਿਫੈਂਸ ਸਿਸਟਮ ਆ ਉਹਨਾਂ ਨੇ ਫਸਟ ਟਾਈਮ ਡਿਪਲੋਏ ਕੀਤਾ ਆ ਰੀਸੈਂਟ ਡੇਜ਼ ਦੇ ਵਿੱਚ, ਉਹਦੇ ਨਾਲ ਜਿਹੜਾ ਉਹਨੀ ਵਾਰ ਪਲੇਨ ਆ ਇਹ ਸਿੱਟਿਆ ਹੈਗਾ। ਯੂਐਸ ਫੋਰਸਸ ਨੇ ਜੋ ਰੈਸਕਿਊ ਮਿਸ਼ਨ ਸੀ ਉਹ ਲਾਂਚ ਕੀਤਾ ਤੇ 2 ਪਾਇਲਟਸ ਉਹਨਾਂ ਨੇ ਪਿਕ ਕਰ ਲਏ, ਪਰ ਇੱਕ ਜਿਹੜਾ ਕਰੂ ਮੈਂਬਰ ਆ ਹਜੇ ਵੀ ਉਹ ਮਿਸਿੰਗ ਹੈਗਾ। ਬਿਲਕੁਲ ਹਰਜੋਤ ਸਿੰਘ ਜੀ। ਸੋ F-15E ਜਿਹੜਾ ਜਹਾਜ਼ ਸੀਗਾ, ਫਾਈਟਰ ਜੈਟ ਸੀਗਾ, ਜਿਹੜਾ ਪਹਿਲੋਂ ਸਿੱਟਿਆ, ਜਿਸ ਦੇ ਵਿੱਚ ਇਹ ਮੰਨਿਆ ਜਾ ਰਿਹਾ ਵੀ 2 ਕਰੂ ਮੈਂਬਰ ਸੀਗੇ, 에ਅਰਮੈਨ ਸੀਗੇ, ਤੇ ਉਹ ਸਿੱਟੇ ਜਾਣ ਤੋਂ ਬਾਅਦ ਤੁਰੰਤ ਅਮਰੀਕਾ ਨੇ ਬੜਾ ਇੱਕ ਰਿਸਕੀ ਸਰਚ ਐਂਡ ਰੈਸਕਿਊ ਆਪਰੇਸ਼ਨ ਨਾਲ ਦੇ ਨਾਲ ਚਲਾਇਆ, ਜਿਸ ਦੇ ਵਿੱਚ ਇੱਕ ਜਿਹੜਾ 에ਅਰਮੈਨ ਆ ਉਸ ਨੂੰ ਲੱਭਣ 'ਚ ਕਾਮਯਾਬ ਜਿਹੜੇ ਉਹ ਰਹੇ, ਉਸ ਨੂੰ ਰੈਸਕਿਊ ਕਰ ਲਿਆ ਗਿਆ, ਬਚਾ ਲਿਆ ਗਿਆ। ਦੂਜੇ ਦੀ ਜਿਹੜੀ ਭਾਲ ਆ ਉਹ ਜਾਰੀ ਸੀਗੀ। ਸੋ ਹੌਸਟਾਈਲ ਫਾਇਰ ਨੂੰ ਇਹ ਲੋਸਟ ਜਿਹੜੇ ਹੋ ਗਏ ਸੀਗੇ 에ਅਰਪਲੇਨ। ਜਦ ਹਰਜੋਤ ਸਿੰਘ ਜੀ ਸਰਚ ਐਂਡ ਰੈਸਕਿਊ ਆਪਰੇਸ਼ਨ ਚੱਲ ਰਿਹਾ ਸੀ, ਉਸੇ ਦਰਮਿਆਨ ਜਿਹੜਾ ਇੱਕ A-10 ਜਹਾਜ਼ ਹੈਗਾ ਆ, ਫਾਈਟਰ ਜੈਟ ਹੈਗਾ ਆ, ਉਹ ਵੀ ਹੌਸਟਾਈਲ ਫਾਇਰ ਨੂੰ ਲੋਸਟ ਹੋ ਗਿਆ। ਕੁਦਰਤੀ ਕਹਿ ਲਓ ਵੀ ਚੰਗੇ ਕਿਸਮਤ ਨੂੰ ਉਹ ਜਿਹੜਾ ਜਹਾਜ਼ ਆ ਕੁਵੈਤੀ 에ਅਰ ਸਪੇਸ ਦੇ ਨਜ਼ਦੀਕ ਸੀਗਾ, ਸਮਹਾਓ ਉਹ ਕੁਵੈਤ ਦੀ 에ਅਰ ਸਪੇਸ ਦੇ ਵਿੱਚ ਜਾ ਪਹੁੰਚਿਆ ਤੇ ਉੱਥੇ ਕ੍ਰੈਸ਼ ਹੋਇਆ, ਜਿਸ ਤੋਂ ਬਾਅਦ ਦੇ ਵਿੱਚ ਉਸ ਨੂੰ ਚਲਾਉਣ ਵਾਲਾ ਜਿਹੜਾ ਪਾਇਲਟ ਆ ਉਸ ਨੂੰ ਬਚਾ ਲਿਆ ਗਿਆ ਸੀਗਾ। ਉਸਨੇ ਆਪਣੇ ਆਪ ਨੂੰ ਇਜੈਕਟ ਉੱਥੇ ਕਰ ਲਿਆ ਸੀਗਾ। ਈਰਾਨ ਦੀ ਜਿਹੜੇ ਸਟੇਟ IRGC ਆ, ਰੈਵੋਲੂਸ਼ਨਰੀ ਗਾਰਡ ਵਾਲੇ ਆ, ਉਹਨਾਂ ਨੇ ਪੂਰੇ ਮੁਲਕ ਭਰ ਦੇ ਵਿੱਚ ਹਦਾਇਤਾਂ ਜਾਰੀ ਕਰ ਦਿੱਤੀਆਂ ਫਾਈਟਰ ਜੈਟ ਜਿਹੜਾ ਸਿੱਟੇ ਜਾਣ ਤੋਂ ਬਾਅਦ 'ਚ, ਵੀ ਜੇ ਤੁਹਾਨੂੰ ਕੋਈ ਵੀ ਅਮਰੀਕਨ ਪਾਇਲਟ ਮਿਲਦਾ ਹੈ ਉਸ ਨੂੰ ਤੁਰੰਤ ਆਪਣੇ ਕਬਜ਼ੇ ਵਿੱਚ ਲੈ ਕੇ ਤੇ ਸਾਨੂੰ ਜਿਹੜਾ ਉਹ ਫੜਾ ਦਿੱਤਾ ਜਾਵੇ। ਸੋ 2 ਹੈਲੀਕਾਪਟਰ ਜਿਹੜੇ ਕਿ ਸਰਚ ਐਂਡ ਰੈਸਕਿਊ ਆਪਰੇਸ਼ਨ ਦੇ ਵਿੱਚ ਲੱਗੇ ਸੀ, ਉਹਨਾਂ ਦੇ ਵੀ ਈਰਾਨ ਹਿੱਟ ਕਰਨ ਦੇ ਵਿੱਚ ਕਾਮਯਾਬ ਰਿਹਾ, ਜਿਸ ਦੇ ਨਾਲ ਜਿਹੜੇ ਕਈ ਕਰੂ ਮੈਂਬਰ ਆ ਉਹਨਾਂ ਦੇ ਸੱਟਾਂ ਜਿਹੜੀਆਂ ਲੱਗੀਆਂ ਦੱਸੀਆਂ ਜਾਂਦੀਆਂ, ਫੱਟੜ ਹੋਏ ਨੇ, ਪਰ ਉਹ ਆਪਣੇ ਬੇਸ ਦੇ ਵਿੱਚ ਸੇਫਲੀ ਰਿਟਰਨ ਕਰਨ 'ਚ ਕਾਮਯਾਬ ਰਹੇ ਹੈਗੇ ਆ। ਸੋ F-15E ਫਾਈਟਰ ਜੈਟ ਤੇ A-10 ਅਟੈਕ ਪਲੇਨ, ਇਹ ਦੋਨੋਂ ਕਹਿੰਦੇ ਵੀ ਇਨਕਮਿੰਗ ਫਾਇਰ ਦੇ ਨਾਲ ਇਹਨਾਂ ਨੂੰ ਨੁਕਸਾਨ ਪਹੁੰਚਿਆ ਹੈਗਾ ਆ। ਆਲਰੇਡੀ ਗਲਤੀ ਦੇ ਨਾਲ ਇੱਕ ਹੋਰ ਗਲਫ ਦੇ ਮੁਲਕ ਨੇ ਅਮਰੀਕਾ ਦੇ ਜਿਹੜੇ ਫਾਈਟਰ ਜੈਟ ਆ ਉਹ ਵੀ ਸੁੱਟ ਦਿੱਤੇ ਸੀਗੇ, ਤੇ ਥੋੜੇ ਦਿਨ ਪਹਿਲਾਂ F-35 ਜਿਹੜਾ ਫਾਈਟਰ ਜੈਟ ਹੈਗਾ ਆ ਉਸ ਨੂੰ ਵੀ ਨੁਕਸਾਨ ਈਰਾਨ ਵਾਲੇ ਪਹੁੰਚਾਉਣ 'ਚ ਕਾਮਯਾਬ ਰਹੇ ਸੀਗੇ। ਸਾਬਕਾ ਜਿਹੜੇ ਡਿਫੈਂਸ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਆ ਉਹ ਇਹ ਕਹਿ ਰਹੇ ਆ ਵੀ ਹੁਣ ਈਰਾਨ ਵਾਲੇ ਪ੍ਰੋਪੇਗੈਂਡਾ ਵਾਰ ਦੇ ਵਿੱਚ ਉਹ ਅੱਗੇ ਹੋ ਜਾਣਗੇ, ਵੀ ਉਹਨਾਂ ਨੂੰ ਇਹ ਰੌਲਾ ਪਾਉਣ ਦਾ ਮੌਕਾ ਜਿਹੜਾ ਉਹ ਮਿਲ ਜਾਊਗਾ ਵੀ ਦੇਖੋ ਅਸੀਂ ਅਮਰੀਕਾ ਦਾ ਜਿਹੜਾ ਜਹਾਜ਼ ਆ, ਫਾਈਟਰ ਜੈਟ ਆ, ਉਹ ਸੁੱਟ ਲਿਆ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਹਰਜੋਤ ਸਿੰਘ ਜੀ ਬਣੀ ਪਈ ਹੈਗੀ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਟਰੰਪ ਹੁਣਾਂ ਨੇ ਤਾਂ ਈਰਾਨ ਦੇ ਬਾਰੇ ਕਿਹਾ ਸੀਗਾ ਵੀ ਅਸੀਂ ਇਹਨਾਂ ਨੂੰ ਟੋਟਲੀ ਡੈਸੀਮੇਟ ਕਰ ਦਿੱਤਾ, ਵੀ ਇਹਨਾਂ ਨੂੰ ਟੋਟਲੀ ਨਸ਼ਟ ਕਰ ਦਿੱਤਾ, ਤੇ ਫਿਰ ਇਹ ਅਮਰੀਕਾ ਦਾ ਜਿਹੜਾ ਫਾਈਟਰ ਜੈਟ ਆ ਉਹ ਸੁੱਟਣ ਦੇ ਵਿੱਚ ਕਾਮਯਾਬ
ਕਿਵੇਂ ਰਹਿ ਗਏ ਹੈਗੇ। ਸੋ ਕਹਿੰਦੇ ਵੀ ਕਾਫੀ ਕੰਸੀਡਰੇਬਲ ਡੈਮੇਜ ਜਿਹੜਾ US ਸਰਵਿਸ ਮੈਂਬਰਸ ਦਾ ਇਸ ਦੇ ਵਿੱਚ ਸੋ ਫਾਰ ਮਿਡਲ ਈਸਟ ਦੀ ਇਸ ਲੜਾਈ ਦੇ ਵਿੱਚ ਹੋ ਚੁੱਕਾ ਹੈਗਾ ਆ। 48 ਘੰਟੇ ਵੀ ਨਹੀਂ ਸੀ ਹੋਏ ਹਰਜੋਤ ਸਿੰਘ ਜੀ, ਟਰੰਪ ਹੁਣਾਂ ਨੇ ਜਦ US ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀਗਾ ਬੀਟਨ ਐਂਡ ਕੰਪਲੀਟਲੀ ਡੈਸੀਮੇਟਡ ਇਰਾਨ, ਤੇ ਇਰਾਨ ਵਾਲਿਆਂ ਨੇ ਇੱਕ ਐਡਵਾਂਸਡ ਫਾਈਟਰ ਜੈਟ ਆ ਉਸ ਨੂੰ ਸੁੱਟਣ 'ਚ ਕਾਮਯਾਬ ਜਿਹੜੇ ਉਹ ਰਹੇ ਆ। ਕੱਲ ਅਮਰੀਕਾ ਦੀ ਆਪਣੀ ਇੰਟੈਲੀਜੈਂਸ ਹਰਜੋਤ ਸਿੰਘ ਜੀ ਇਹ ਮੰਨ ਰਹੀ ਸੀ ਵੀ ਇਰਾਨ ਦੇ ਕੋਲ ਅਜੇ ਵੀ 50% ਮਿਜ਼ਾਈਲ ਤੇ ਡਰੋਨ ਦਾਗਣ ਦੀ ਸ਼ਮਤਾ ਜਿਹੜੀ ਕਹਿ ਸਕਦੇ ਆ ਵੀ ਉਹ ਹੈਗੀ ਆ, ਉਹ ਇਕਵਿਪਡ ਹੈਗੇ ਨੇ ਵੀ ਉਹ ਉਸ ਚੀਜ਼ ਨੂੰ ਕਰ ਸਕਦੇ ਨੇ। ਸੋ ਇਹ ਸਿਚੁਏਸ਼ਨ ਜਿਹੜੀ ਇਸ ਟਾਈਮ ਚੱਲ ਰਹੀ ਆ ਲੇਟੈਸਟ ਆ। ਸੋ ਟਰੰਪ ਹੁਣੀ ਇਸ ਦੇ ਬਾਬਤ ਕੀ ਰਿਟੈਲੀਏਟ ਜਿਹੜੇ ਉਹ ਕਰਨਗੇ ਇਹਦੇ ਬਾਬਤ ਆਉਣ ਵਾਲਾ ਸਮਾਂ ਦੱਸੂਗਾ। ਸੋ ਇਹਦੇ ਕਰਕੇ ਜਿਹੜਾ ਹਰਜੋਤ ਸਿੰਘ ਇਹ ਮੰਨਿਆ ਜਾ ਰਿਹਾ ਵੀ ਸ਼ਾਇਦ ਟਰੰਪ ਹੁਣੀ ਇਸ ਦਾ ਬਦਲਾ ਲੈਣ ਖਾਤਰ ਇਰਾਨ ਦੇ ਜਿਹੜੇ ਸਿਵਲ ਇਨਫਰਾਸਟ੍ਰਕਚਰ ਹੈਗਾ ਆ, ਸਿਵਿਲੀਅਨ ਇਨਫਰਾਸਟ੍ਰਕਚਰ ਆ, ਉਸ ਉੱਤੇ ਵੀ ਹਮਲਾ ਹੁਣ ਕਰ ਸਕਦੇ ਹੈਗੇ ਆ। ਜੀ ਬਿਲਕੁਲ। ਅਗਲੀ ਖਬਰ ਬਾਅਦ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਕੈਲ ਮੈਟਰਸ ਨੇ ਇੱਕ ਓਪੀਨੀਅਨ ਆਰਟੀਕਲ ਲਿਖਿਆ ਵੀ ਕੈਲੀਫੋਰਨੀਆ ਦੀ ਗਵਰਨਰ ਰੇਸ ਤਾਂ ਹੁਣ ਕਹਿੰਦੇ ਵੀ ਗੇਮ ਆਫ ਚਿਕਨ ਬਣੀ ਹੋਈ ਹੈਗੀ ਆ। 61 ਕੈਂਡੀਡੇਟ ਹੈਗੇ ਆ ਬੈਲਟ ਦੇ ਉੱਤੇ, ਜਿਹੜਾ ਜੂਨ 2 ਨੂੰ ਪ੍ਰਾਇਮਰੀ ਬੈਲਟ ਹੋਣਾ ਹੈਗਾ ਆ। 10 ਲੀਡਰ ਜਿਹੜੇ ਆ ਉਹ ਸੀਰੀਅਸ ਆ ਇਹਨਾਂ ਦੇ ਵਿੱਚੋਂ, 61 ਦੇ ਵਿੱਚੋਂ। ਸੋ ਐਰਿਕ ਸਵੈਲਵੇਲ ਦੀ ਪੋਜੀਸ਼ਨ ਥੋੜੀ ਠੀਕ ਬਣਦੀ ਜਾ ਰਹੀ ਹੈ। ਦੂਸਰੇ ਪਾਸੇ ਦੋ ਜਿਹੜੇ ਰਿਪਬਲਿਕਨ ਉਹ ਹਜੇ ਵੀ ਉਹਨਾਂ ਦੇ ਨੰਬਰਸ ਉੱਪਰ ਹੈਗੇ ਆ। ਸੋ ਕੈਲੀਫੋਰਨੀਆ ਸੈਟਅਪ ਇਸ ਹਿਸਾਬ ਨਾਲ ਆ ਵੀ ਜਿਹੜੀ ਜੋ ਪ੍ਰਾਇਮਰੀ ਹੁੰਦੀ ਜੂਨ ਦੇ ਵਿੱਚ, ਇਹਦੇ ਚੋਂ ਜਿਹੜੇ ਵੀ ਕੈਂਡੀਡੇਟ ਦੋ, ਨੋ ਮੈਟਰ ਉਹ ਰਿਪਬਲਿਕਨ ਆ, ਡੈਮੋਕ੍ਰੇਟ ਆ, ਇੰਡੀਪੈਂਡੈਂਟ ਆ, ਜਿਹੜੇ ਵੀ ਦੋ ਕੈਂਡੀਡੇਟ ਵੱਧ ਵੋਟਾਂ ਲੈ ਜਾਣਗੇ ਉਹਨਾਂ ਦੀ ਜਿਹੜੀ ਵੋਟ ਆ ਉਹ ਫੇਰ ਜਾ ਕੇ ਨਵੰਬਰ ਦੇ ਵਿੱਚ ਹੋਊਗੀ। ਸੋ ਫਾਈਨਲ ਵੋਟ ਉਹਦੇ ਚੋਂ ਫਿਰ ਉਸ ਟਾਈਮ ਦੇ ਉੱਤੇ ਜਿਹੜਾ ਗਵਰਨਰ ਆ ਉਹ ਬਣੂਗਾ। ਐਰਿਕ ਸਵੈਲਵੇਲ ਹੋਣਾ ਨੂੰ ਕਾਫੀ ਜ਼ਿਆਦਾ ਜਿਹੜੀ ਯੂਨੀਅਨ ਸਪੋਰਟ ਮਿਲ ਰਹੀ ਹੈਗੀ ਆ। ਮੋਸਟ ਪ੍ਰੋਮਿਨੈਂਟਲੀ ਕੈਲੀਫੋਰਨੀਆ ਟੀਚਰ ਐਸੋਸੀਏਸ਼ਨ ਵਾਲਿਆਂ ਨੇ ਉਹਨੂੰ ਜਿਹੜਾ ਸਪੋਰਟ ਕੀਤਾ ਹੈਗਾ। ਦੂਸਰੇ ਪਾਸੇ ਸਵੈਲਵੇਲ ਨੂੰ ਕਹਿੰਦੇ ਲੱਗਦਾ ਵੀ ਬੈਨੀਫਿਟ ਮਿਲੂਗਾ ਜਿਸ ਹਿਸਾਬ ਦੇ ਨਾਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਜਿਹੜੀ FBI ਆ ਉਹ ਕੁਛ ਉਹਨਾਂ ਦੀਆਂ ਫਾਈਲਾਂ ਜਿਹੜੀਆਂ ਆ ਉਹ ਰਿਲੀਜ਼ ਕਰ ਸਕਦੇ ਹੈਗੇ ਆ। ਸਟੇਅਰ ਤੇ ਜਿਹੜੇ ਸਵੈਲਵੇਲ ਆ ਦੋਨੋਂ ਹੀ ਜਿਹੜੇ ਲੈਫਟ ਲੀਨਿੰਗ ਡੈਮੋਕ੍ਰੇਟ ਵੋਟਰਸ ਇਹਨਾਂ ਦਾ ਕਾਫੀ ਹੋਲਡ ਲੱਗਦਾ ਹੈਗਾ ਆ। ਦੂਸਰੇ ਪਾਸੇ ਰਿਪਬਲਿਕਨ ਸਟੀਵ ਹਿਲਟਨ ਤੇ ਚਾਰਡ ਬਿਆੰਕੋ ਇੱਕ ਤਾਂ 2 ਨੰਬਰ 'ਚ ਵੀ ਆ ਸਕਦੇ। ਜੇ ਉਹ ਦੋਨੋਂ 1 ਜਾਂ 2 ਨੰਬਰ 'ਚ ਆ ਜਾਂਦੇ ਫਿਰ ਬਾਕੀ ਸਾਰੇ ਡੈਮੋਕ੍ਰੇਟ ਜਿਹੜੇ ਆ ਉਹ ਆਊਟ ਹੋ ਜਾਣੇ ਹੈਗੇ ਆ। ਸੋ ਇਹ ਜਿਹੜੀ ਇਸ ਵਾਰੀ ਦੀ ਇਲੈਕਸ਼ਨ ਆ ਗਵਰਨਰ ਦੀ, ਉਹ ਜਿੱਦਾਂ ਕਹਿੰਦੇ ਆ ਨਾ ਵੀ 61 ਬੰਦੇ ਟੂ ਮੱਚ ਆ। ਸੋ ਇੰਨੇ ਜਿਹੜੇ ਆ ਇਸ ਵੇਲੇ ਰੇਸ ਦੇ ਵਿੱਚ। ਹੁਣ ਵੇਖੋ ਅਖੀਰ ਤੱਕ ਕੌਣ ਪੱਤੇ ਫੋਲਡ ਕਰਦਾ, ਤਾਂ ਹੀ ਗੇਮ ਆਫ ਚਿਕਨ ਉਹਨਾਂ ਨੇ ਸਪੈਸ਼ਲਿਸਟ ਦਾ ਨਾਮ ਹਰਜੋਤ ਸਿੰਘ ਜੀ ਦਿੱਤਾ ਹੈਗਾ ਆ। ਰਿਪੋਰਟਸ ਆ ਰਹੀਆਂ ਵੀ ਅਗਲੀ ਵਾਰੀ ਕੈਸ਼ ਪਟੇਲ ਦੀ ਹੋ ਸਕਦੀ ਆ। ਕ੍ਰਿਸਟੀ ਨਿਯਮ ਤੋਂ ਬਾਅਦ ਦੇ ਵਿੱਚ ਪੈਮ ਬੌਂਡੀ ਤੋਂ ਬਾਅਦ ਚ ਕਹਿੰਦੇ ਵੀ FBI ਦਾ ਜਿਹੜਾ ਡਾਇਰੈਕਟਰ ਕੈਸ਼ ਪਟੇਲ ਆ ਉਸ ਦਾ ਨੰਬਰ ਜਿਹੜਾ ਉਹ ਆ ਸਕਦਾ। ਕਸ਼ਯਪ ਪਟੇਲ ਦੀ ਰੀਸੈਂਟਲੀ ਇਰਾਨ ਵਾਲਿਆਂ ਨੇ ਈਮੇਲ ਹੈਕ ਕੀਤੀ ਸੀ ਤੇ ਇਹਦੇ ਨੱਚਦਿਆਂ ਦੀ ਇੱਕ ਵੀਡੀਓ ਵਾਇਰਲ ਜਿਹੜੀ ਉਹ ਬਹੁਤ ਜ਼ਿਆਦਾ ਹੋ ਰਹੀ ਆ। ਜਿਹੜਾ ਇੱਕ ਬਾਲੀਵੁੱਡ ਦੇ ਗਾਣੇ ਦੇ ਉੱਤੇ ਇਹ ਨੱਚਦਾ ਨਜ਼ਰ ਆ ਰਿਹਾ। ਕਥਿਤ ਤੌਰ ਦੇ ਉੱਤੇ ਕਿਹਾ ਜਾ ਰਿਹਾ ਵੀ ਇਹ ਆ, ਇਹਨਾਂ ਨੇ ਡਿਨਾਈ ਕੀਤਾ ਵੀ ਇਹ ਨਹੀਂ ਹੈਗਾ। ਪਰ FBI ਦੀ ਕਾਰਜਕਾਰੀ ਤੇ ਜਿਸ ਤਰੀਕੇ ਦੀਆਂ ਇਹਨਾਂ ਦੇ ਉੱਤੇ ਦੋਸ਼ ਜਾਂ ਕਹਿ ਲਓ ਵੀ ਜਿਸ ਤਰੀਕੇ ਨਾਲ ਕਰ ਰਹੇ ਆ ਉਹਦੇ ਬਾਰੇ ਦੱਸਿਆ ਜਿਹੜਾ ਜਾ ਰਿਹਾ। ਕੱਲ ਵੀ ਆਪਾਂ ਦੱਸਿਆ ਸੀਗਾ ਵੀ ਡਿਫੈਂਸ ਡਿਪਾਰਟਮੈਂਟ ਦੇ ਵਿੱਚੋਂ ਆਰਮੀ ਚੀਫ ਆਫ ਸਟਾਫ ਆ ਉਹਨਾਂ ਦੀ ਵੀ ਛੁੱਟੀ ਕਰ ਦਿੱਤੀ ਗਈ ਸੀ। ਕਹਿੰਦੇ ਵੀ ਓਵਰਆਲ ਵਾਈਡਰ ਜਿਹੜਾ ਸ਼ੇਕਅਪ ਆ ਉਹ ਦੇਖਣ ਨੂੰ ਮਿਲ ਸਕਦਾ ਹੈਗਾ ਆ। ਕਦੋਂ ਕਿਹਦੀ ਵਾਰੀ ਆ ਜਾਵੇ ਇਸ ਦੇ ਬਾਰੇ ਜਿਹੜਾ ਉਹ ਕਿਹਾ ਨਹੀਂ ਜਾ ਸਕਦਾ। ਤੁਲਸੀ ਗਬੜ ਦਾ ਨਾਂ ਤਾਂ ਨਹੀਂ ਆਉਂਦਾ, ਪਰ ਹੋ ਸਕਦਾ ਵੀ ਇਰਾਨ ਦੇ ਵਿੱਚ ਇੰਟੈਲੀਜੈਂਸ ਦਾ ਬਹਾਨਾ ਲਾ ਕੇ ਵੀ ਇਹਨਾਂ ਨੇ ਗਲਤ ਪ੍ਰੋਵਾਈਡ ਕੀਤੀ ਹੈ ਨੰਬਰ, ਉਸ ਦਾ ਵੀ ਜਿਹੜਾ ਉਹ ਆ ਸਕਦਾ। ਆਲਦੋ ਕੁਛ ਦਿਨ ਪਹਿਲਾਂ ਹੀ ਜਦ ਹਮਲਾ ਕੀਤਾ ਸੀ ਉਸ ਤੋਂ ਬਾਅਦ ਚ ਤੁਲਸੀ ਗਬੜ ਟਰੰਪ ਹੁਣਾਂ ਨੂੰ ਪੂਰੀ ਤਰ੍ਹਾਂ ਜਸਟੀਫਾਈ ਕਰਦੇ ਹੋਏ ਉਸ ਕਹਿ ਲਓ ਵੀ ਟੈਸਟੀਮੋਨੀ ਦੇ ਵਿੱਚ ਨਜ਼ਰ ਆਏ ਸੀ, ਸਵਾਲ ਜਵਾਬ 'ਚ ਨਜ਼ਰ ਆਏ ਸੀਗੇ। ਸੋ FBI ਦੇ ਚੀਫ ਦੇ ਸਿਰ ਉੱਤੇ ਵੀ ਹੁਣ ਤਲਵਾਰ ਲਟਕ ਰਹੀ ਹੈਗੀ ਆ। ਅੰਦਰੂਨੀ ਤੌਰ ਦੇ ਉੱਤੇ ਇਹ ਮੰਨਿਆ ਜਾ ਰਿਹਾ ਵੀ ਟਰੰਪ ਹੁਣੀ ਖਾਸੇ ਨਾਖੁਸ਼ ਨੇ ਇਹਨਾਂ ਦੀਆਂ ਓਵਰਆਲ ਕਾਰਜਕਾਰੀਆਂ ਤੋਂ ਲੈ ਕੇ। ਕਾਰਨ ਇਹ ਆ ਵੀ ਇਹ ਆਪਣੇ ਜਿਨ੍ਹਾਂ ਨੂੰ ਇਹ ਦੁਸ਼ਮਣ ਮੰਨਦੇ ਉਹਨਾਂ ਉੱਤੇ ਇਹਨਾਂ ਦੁਆਰਾ ਜਿਹੜੀਆਂ ਕਾਰਵਾਈਆਂ ਸਖਤ ਨਾ ਹੋਣ ਦੇ ਕਰਕੇ ਨਾਖੁਸ਼ੀ ਵੀ ਨਜ਼ਰ ਆ ਰਹੀ ਆ। ਜੀ
ਅਗਲੀ ਖਬਰ 'ਤੇ ਚੱਲੀਏ। ਕਹਿੰਦੇ ਜੀਐਮ ਤੇ ਹੋਰ ਕਈ ਜਿਹੜੇ ਆਟੋ ਮੇਕਰਸ ਆ ਉਹ ਸੁਜੈਸਟ ਕਰ ਰਹੇ ਆ ਵੀ ਜਿਹੜਾ ਗੈਸ ਟੈਕਸ ਆ ਇਹਨੂੰ ਵਹੀਕਲ ਫੀ ਦੇ ਵਿੱਚ ਜਿਹੜਾ ਕਨਵਰਟ ਕੀਤਾ ਜਾਵੇ। ਕਹਿੰਦੇ ਵੀ ਜੀਐਮ ਤੇ ਹੋਰ ਮੇਜਰ ਆਟੋ ਮੇਕਰਸ ਇਹ ਪ੍ਰਪੋਜ਼ਲ ਦੇ ਰਹੇ ਆ। ਜਿਹੜੀਆਂ ਯੂਐਸ ਦੀਆਂ ਰੋਡ ਇਨਫਰਾਸਟ੍ਰਕਚਰ ਆ ਜਿਸ ਹਿਸਾਬ ਦੇ ਨਾਲ ਫੰਡ ਕੀਤਾ ਜਾਂਦਾ ਹੈਗਾ, ਤੇ ਕਹਿੰਦੇ ਵੀ ਜਿਹੜਾ ਲੌਂਗ ਸਟੈਂਡਿੰਗ ਫੈਡਰਲ ਗੈਸੋਲੀਨ ਟੈਕਸ ਵਿਦ ਨਿਊ ਵਹੀਕਲ ਬੇਸਡ ਫੀਸ, ਕਿਉਂਕਿ ਹੁਣ ਅੱਜ ਕੱਲ੍ਹ ਬਹੁਤ ਸਾਰੀਆਂ ਜਿਹੜੀਆਂ ਵਹੀਕਲਸ ਆ ਉਹ ਇਲੈਕਟ੍ਰਿਕ ਹੈਗੀਆਂ, ਸੋ ਜਿਹੜੀਆਂ ਗੈਸ ਦੇ ਉੱਤੇ ਆ, ਸੋ ਹੁਣ ਅੱਜ ਕੱਲ੍ਹ ਤੁਸੀਂ ਦੇਖੋ ਕੀ ਸਿਚੁਏਸ਼ਨ ਆ, ਕਿਉਂਕਿ ਗੈਸ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਆ। ਸੋ ਲੋਕ ਉਹ ਸਾਰੇ ਕਹਿ ਰਹੇ ਵੀ ਸਾਡੇ ਨਾਲ ਧੱਕਾ ਹੋ ਰਿਹਾ ਇਸ ਹਿਸਾਬ ਦੇ ਨਾਲ, ਇਲੈਕਟ੍ਰਿਕ ਵਾਲਿਆਂ ਤੋਂ ਤੁਸੀਂ ਟੈਕਸ ਨਹੀਂ ਲੈਂਦੇ ਤੇ ਗੈਸ ਦੇ ਉੱਤੇ ਤੁਸੀਂ ਇੰਨਾ ਟੈਕਸ ਲਾਇਆ ਹੋਇਆ ਹੈਗਾ। ਦਾ ਅਲਾਇੰਸ ਫਾਰ ਆਟੋਮੇਟਿਵ ਇਨੋਵੇਸ਼ਨ, ਜਿਹਦੇ ਵਿੱਚ ਕਾਫੀ ਕੰਪਨੀਆਂ ਜੀਐਮ, ਫੋਰਡ, ਸਟੈਲੈਂਟਿਸ, ਹੋਂਡਾ, ਟੋਯੋਟਾ, ਵੋਲਕਸਵੈਗਨ, BMW, ਮਰਸੀਡੀਜ਼, ਮਾਜ਼ਦਾ, ਇਹ ਸਾਰੀਆਂ ਕੰਪਨੀਆਂ ਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਐਟ ਪ੍ਰੈਜ਼ੈਂਟ ਫੈਡਰਲ ਗੈਸ ਟੈਕਸ 18.4% ਪਰ ਗੈਲਨ ਹੈ। ਇਹ ਫੈਡਰਲ ਆ, ਕੈਲੀਫੋਰਨੀਆ ਸਟੇਟ ਦੇ ਵਿੱਚ ਤਾਂ ਬਹੁਤ ਜ਼ਿਆਦਾ ਆ। ਤੇ ਕਹਿੰਦੇ ਵੀ ਇਹ ਚੇਂਜ ਨਹੀਂ ਹੋਇਆ ਕਦੇ ਵੀ, 1993 ਤੋਂ ਹੀ ਇਹ ਜਿਹੜਾ ਆ ਚੱਲਦਾ ਆ ਰਿਹਾ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸਦਰਨ ਕੈਲੀਫੋਰਨੀਆ ਦੇ ਵਿੱਚ ਸੈਂਟਾ ਐਨਾ ਵਿੰਡਸ ਦੇ ਚੱਲਦਿਆਂ ਦੋ ਜਿਹੜੀਆਂ ਅੱਗਾਂ ਆ ਉਹ ਵਾਈਲਡ ਫਾਇਰਸ ਲੱਗੀਆਂ, ਜਿਸ ਕਰਕੇ ਇਵੈਕੂਏਸ਼ਨਸ ਆਰਡਰ ਕਰਨੇ ਪਏ ਆ। ਸੈਂਟਾ ਐਨਾ ਵਿੰਡਸ ਇਹ ਮਸ਼ਹੂਰ ਵਿੰਡਸ ਨੇ, ਪਰ ਇਹ ਕਾਫੀ ਤੇਜ਼ ਤਰਾਰ ਹਵਾਵਾਂ ਹੁੰਦੀਆਂ, ਜਿਹਦੇ ਕਰਕੇ ਖਾਸ ਕਰਕੇ ਹੁਣ ਖੁਸ਼ਕ ਹੋਏ ਮੌਸਮ ਦੇ ਵਿੱਚ ਅੱਗਾਂ ਲੱਗਣ ਦਾ ਖਤਰਾ ਹਮੇਸ਼ਾ ਹੀ ਵੱਧ ਰਹਿੰਦਾ ਆ। ਸਪ੍ਰਿੰਗਸ ਫਾਇਰ ਇੱਕ ਮੋਰੀਨੋ ਵੈਲੀ ਦੇ ਨਜ਼ਦੀਕ ਉਹ ਚੱਲ ਰਹੀ ਸੀਗੀ। ਉਹ ਲੱਗੀ ਹੋਈ ਹੈ, ਜਿਸ ਕਰਕੇ ਮੈਂਡੇਟਰੀ ਇਵੈਕੂਏਸ਼ਨਸ ਲੇਕ ਪੈਰਿਸ ਦੇ ਨਜ਼ਦੀਕ ਕਰਨੀਆਂ ਪਈਆਂ ਹੈਗੀਆਂ ਆ। ਕਈ ਫਾਇਰ ਕਰੂਜ਼, 2 에ਅਰ ਟੈਂਕਰ, 23 ਇੰਜਨ, 2 ਹੈਲੀਕਾਪਟਰਸ ਤੇ ਬੁਲਡੋਜ਼ਰਸ ਦੇ ਨਾਲ ਲਗਾਏ ਗਏ ਆ ਤਾਂ ਜੋ ਇਹਨਾਂ ਅੱਗਾਂ ਦੇ ਉੱਤੇ ਕਾਬੂ ਪਾਇਆ ਜਾ ਸਕੇ। ਕਹਿੰਦੇ ਵੀ ਕਾਫੀ ਤੇਜ਼ ਸਪੀਡ ਦੇ ਨਾਲ ਇਹ ਜਿਹੜੀਆਂ ਬਰਸ਼ ਫਾਇਰਸ ਆ ਉਹ ਸਦਰਨ ਕੈਲੀਫੋਰਨੀਆ ਦੇ ਵਿੱਚ ਅੱਜ ਦੁਪਹਿਰ ਨੂੰ ਲੱਗੀਆਂ ਹੈਗੀਆਂ। ਐਲਏ ਤੇ ਰਿਵਰਸਾਈਡ ਕਾਉਂਟੀਜ਼ ਦੇ ਵਿੱਚ ਇਹ ਸੀਜ਼ਨ ਦੀਆਂ ਪਹਿਲੀਆਂ ਵੱਡੀਆਂ ਅੱਗਾਂ ਜਿਹੜੀਆਂ ਦੇਖੀਆਂ ਗਈਆਂ ਆ। ਸੋ ਕਾਫੀ ਖੁਸ਼ਕ ਮਾਹੌਲ ਰਿਹਾ ਆ। ਮੀਂਹ ਜਿਹੜੇ ਉਹ ਪਏ ਨੇ, ਜਦੋਂ ਪਏ ਨੇ ਠੀਕ ਪਏ ਨੇ, ਪਰ ਓਵਰਆਲ ਕਾਫੀ ਥੋੜੇ ਮੀਂਹ ਪੈਣ ਕਰਕੇ ਅਜੇ ਵੀ ਜਿਹੜੀ ਵੈਜੀਟੇਸ਼ਨ ਆ ਜਿਹੜੀ ਵਧੀ ਆ ਉਹ ਹੁਣ ਖੁਸ਼ਕ ਹੋ ਰਹੀ ਹੈਗੀ ਆ। ਸੋ 3500 ਏਕੜ ਦੇ ਵਿੱਚ ਜਿਹੜੀ ਸਪ੍ਰਿੰਗ ਫਾਇਰ ਆ ਉਹ ਲਗਾਤਾਰ ਤੇਜ਼ੀ ਦੇ ਨਾਲ ਫੈਲ ਰਹੀ ਆ ਤੇ 5% ਇਸ ਦੇ ਉੱਤੇ ਕਾਬੂ ਪਾਇਆ ਗਿਆ ਦੱਸਿਆ ਜਾ ਰਿਹਾ ਆ। ਐਲਏ ਕਾਉਂਟੀ ਦੇ ਵਿੱਚ ਦੂਜੀ ਅੱਗ ਕਰਾਊਨ ਫਾਇਰ ਲੱਗੀ ਹੋਈ ਆ, ਜੋ ਕਿ 280 ਏਕੜ ਦੇ ਵਿੱਚ ਫੈਲੀ ਹੋਈ ਆ ਤੇ ਉਸ ਫਾਇਰ ਦੇ ਕਰਕੇ ਵੀ ਮੈਂਡੇਟਰੀ ਇਵੈਕੂਏਸ਼ਨਸ ਕਰਨੀਆਂ ਪਈਆਂ ਆ। ਆਨਲਾਈਨ ਇਵੈਕੂਏਸ਼ਨ ਆਰਡਰ ਦੇ ਵਿੱਚ ਕਿਹਾ ਗਿਆ, ਗੈਦਰ ਫੈਮਿਲੀ ਪੈਟਸ ਐਂਡ ਲੀਵ ਨਾਓ, ਵੀ ਪਰਿਵਾਰ ਨੂੰ ਇਕੱਠੇ ਕਰੋ, ਜੇ ਤੁਹਾਡੇ ਪੈਟ ਐਨੀਮਲਸ ਹੈਗੇ ਆ ਉਹਨਾਂ ਨੂੰ ਇਕੱਠੇ ਕਰੋ ਤੇ ਤੁਰੰਤ ਜਿਹੜਾ ਆ ਉੱਥੋਂ ਨਿਕਲ ਜਿਹੜਾ ਹੋ ਜਾਓ। ਸੋ ਸੈਂਟਾ ਐਨਾ ਵਿੰਡਸ ਆਪਾਂ ਦੇਖ ਰਹੇ ਹਾਂ ਪਿਛਲੇ ਕੁਝ ਦਿਨਾਂ ਤੋਂ ਤੇਜ਼ ਹਵਾਵਾਂ ਦਾ ਦੌਰ ਜਿਹੜਾ ਉਹ ਚੱਲ ਰਿਹਾ ਆ ਤੇ ਉਹਨਾਂ ਦੇ ਕਰਕੇ ਹੀ ਕਹਿੰਦੇ ਵੀ ਇਹ ਅੱਗਾਂ ਤੇਜ਼ੀ ਦੇ ਨਾਲ ਫੈਲ ਰਹੀਆਂ ਨੇ। ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ, ਜਿੱਥੇ ਇੱਕ ਬੀਬੀ ਨੇ 47 ਸੈਕਰਾਮੈਂਟੋ ਬਿਜ਼ਨੈਸਸ ਨੂੰ ਪਿਛਲੇ 3 ਸਾਲਾਂ ਦੇ ਵਿੱਚ ਸੂ ਕੀਤਾ ਹੈਗਾ। ਸੋ ਇਹ ਇੱਕ ਪਹਿਲਾਂ ਵਕੀਲ ਹੁੰਦਾ ਸੀ, ਉਹਦਾ ਕੰਮ ਵੀ ਇਹੀ ਹੁੰਦਾ ਸੀ। ਸੋ ਏਡੀਏ ਨੂੰ ਲੈ ਕੇ ਜਿਹੜਾ ਹੈਂਡੀਕੈਪਟ ਵਾਲਾ ਇਸ਼ੂ ਆ, ਸੋ ਬਿਜ਼ਨੈਸਸ ਵਿੱਚ ਜਾਂਦੀ ਆ ਤੇ ਜੇ ਕੋਈ ਵੀ ਮਾੜਾ ਮੋਟਾ ਉਹਨੂੰ ਇਸ਼ੂ ਲੱਭਦਾ ਆ ਤੇ ਚੱਕ ਕੇ ਉਹ ਸੂ ਕਰ ਦਿੰਦੀ ਹੈਗੀ ਆ। ਬਿਜ਼ਨੈਸਸ ਜਿੱਦਾਂ ਹੈਵਨਲੀ ਯੋਗਰਟ, ਸੈਂਟਰੋ, ਮੈਕਸੀਕਾਨਾ, ਇਟਾਲੀਅਨ ਟੇਬਲ ਐਂਡ ਵਾਰ, ਸੋ ਇਦਾਂ ਦੇ ਜਿਹੜੇ ਇਹ ਰੈਸਟੋਰੈਂਟ ਹੈਗੇ ਆ 47 ਦੇ ਕਰੀਬ। ਪੋਂਪੀਨੋ ਨਾਮ ਦੀ 70 ਸਾਲਾਂ ਦੀ ਇਹ ਜਿਹੜੀ ਬੀਬੀ ਆ ਵੀਲ ਚੇਅਰ ਤੇ ਹੁੰਦੀ ਆ ਤੇ ਉੱਥੇ ਜਾਂਦੀ ਆ ਤੇ ਇਹ ਜਿਹੜਾ 1990 ਵਾਲਾ ਸਿਵਲ ਰਾਈਟਸ ਲਾ ਹੈਗਾ ਜਿਹਦੇ ਵਿੱਚ ਡਿਸਕ੍ਰਿਮੀਨੇਸ਼ਨ ਅਗੇਂਸਟ ਪੀਪਲ ਵਿਦ ਡਿਸੇਬਿਲਿਟੀ ਆ, ਸੋ ਕੋਈ ਨਾ ਕੋਈ ਬਹਾਨਾ ਲੱਭ ਰਹਿੰਦੀ ਆ। ਮਾਰਚ 2023 ਤੋਂ ਲੈ ਕੇ ਉਸਨੇ 47 ਬਿਜ਼ਨੈਸਸ ਨੂੰ ਸੈਕਰਾਮੈਂਟੋ ਦੇ ਵਿੱਚ, 26 ਨੂੰ ਸਲੋਨਾ ਕਾਉਂਟੀ 'ਚ, 9 ਨੂੰ ਜੋਲੋ ਕਾਉਂਟੀ ਦੇ ਵਿੱਚ ਸੂ ਕੀਤਾ ਆ। ਪਿਛਲੇ 5 ਸਾਲਾਂ 'ਚ ਉਹਨ 263 ਬਿਜ਼ਨੈਸਸ ਨੂੰ ਸੂ ਕੀਤਾ ਆ। ਸੋ ਸੈਟਲਮੈਂਟ $5000 ਤੇ ਹੁੰਦੀ ਆ, ਬੰਦਿਆਂ ਨੂੰ ਆਪਣਾ ਫਿਕਸ ਕਰਨਾ ਪੈਂਦਾ ਹੈ। ਸੋ ਆਹੀ ਉਹਨੂੰ ਜਿਹੜਾ ਬਿਜ਼ਨਸ ਬਣਾਇਆ। ਇਸ ਤੋਂ ਪਹਿਲਾਂ ਵੀ ਇੱਕ ਜਿਹੜਾ ਵਕੀਲ ਸੀਗਾ ਉਹਦਾ ਕੰਮ ਵੀ ਇਹ ਸੀ, ਉਹ ਲਿਕਰ ਸਟੋਰ, ਗੈਸ ਸਟੇਸ਼ਨਾਂ ਤੇ ਇਹ ਕੁਝ ਕਰਦਾ ਸੀ। ਸੋ ਇਦਾਂ ਦੇ ਜਿਹੜੇ ਬੰਦੇ ਆ ਫਰੋਜੂਲੈਂਟ ਕਲੇਮ ਹੈਗੇ ਆ ਵੀ ਠੀਕ ਆ ਵੀ ਤੂੰ ਹਰ ਇੱਕ ਰੈਸਟੋਰੈਂਟ 'ਚ ਜਾ ਕੇ ਤੇਰਾ ਕੰਮ ਹੀ ਇਹ ਹੈਗਾ ਆ ਵੀ ਜੀ ਉੱਥੇ ਇਹ ਏਡੀਏ ਕੰਪਲਾਇੰਟ ਨਹੀਂ ਹੈਗਾ ਤੇ ਇਹਨੂੰ ਜਿਹੜਾ ਆ ਸੂ ਕਰ ਦੋ, ਕਿਉਂਕਿ ਹਰ ਜਗ੍ਹਾ ਕੋਈ ਨਾ ਕੋਈ ਤਾਂ ਨੁਕਸ ਲੱਭ ਹੀ ਜਾਂਦਾ ਹੈਗਾ।
ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦਾ ਇੱਕ 4 ਸਾਲ ਦਾ ਬੱਚਾ ਬਾਲ-ਬਾਲ ਬਚਿਆ, ਇੱਕ ਕਾਇਓਟੀ ਜਿਹੜੇ ਕਿ ਜੰਗਲੀ ਕੁੱਤੇ-ਨੁਮਾ ਵਰਗਾ ਇੱਕ ਜਾਨਵਰ ਹੁੰਦਾ ਆ, ਉਸ ਨੇ ਕਹਿੰਦੇ ਵੀ ਇਸ ਬੱਚੇ ਨੂੰ 4 ਸਾਲ ਦੇ ਬੱਚੇ ਨੂੰ ਦੰਦੀ ਵੱਢੀ ਤੇ ਨਾਲ ਡਰੈਗ ਕਰਕੇ ਖਿੱਚ ਕੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ। 7 ਪੰਚਰ ਵੂੰਡ ਸੋਲੋਮਨ ਨਾਂ ਦੇ ਇਸ ਬੱਚੇ ਦੇ ਉੱਤੇ ਹੋਏ ਤੇ ਇਸ ਟਾਈਮ ਰੇਬੀਜ਼ ਦੀ ਜਿਹੜੀ ਟ੍ਰੀਟਮੈਂਟ ਆ ਉਸ ਦੇ ਵਿੱਚੋਂ ਇਹ ਬੱਚਾ ਜਿਹੜਾ ਉਹ ਗੁਜ਼ਰ ਰਿਹਾ ਹੈਗਾ ਆ। ਇਹ ਇੱਕ ਕਹਿੰਦੇ ਵੀ ਕਾਫੀ ਐਗਰੈਸਿਵ ਕਾਇਓਟੀ ਆ ਤੇ ਹੁਣ ਉਸ ਨੂੰ ਕੈਪਚਰ ਕਰ ਲਿਆ ਗਿਆ ਆ। ਇਹ ਰਿਪੀਟ ਅਫੈਂਡਰ ਸੀ, ਇਹ ਪਹਿਲਾਂ ਵੀ ਇਹ ਬੱਚਿਆਂ ਦੇ ਉੱਤੇ ਜਾਂ ਲੋਕਾਂ ਦੇ ਉੱਤੇ ਇਸਨੇ ਇਸ ਤਰੀਕੇ ਦੇ ਨਾਲ ਹਮਲੇ ਕੀਤੇ ਸੀਗੇ। ਸੋ ਇਸ ਨੂੰ ਕਹਿੰਦੇ ਵੀ ਕੈਪਚਰ ਤੇ ਹੁਣ ਯੂਥਨਾਈਜ਼ ਯਾਨੀ ਕਿ ਮਾਰ ਦਿੱਤਾ ਗਿਆ ਆ ਤਾਂ ਜੋ ਅੱਗੇ ਤੋਂ ਇਦਾਂ ਦੇ ਕੰਮ ਜਿਹੜਾ ਉਹ ਨਾ ਕਰੇ। ਸੋ 4 ਸਾਲਾਂ ਦਾ ਜਿਹੜਾ ਸੋਲੋਮਨ ਸੀਗਾ ਉਸ ਦੀਆਂ ਲੱਤਾਂ ਦੇ ਵਿੱਚ ਤੇ ਉਹਦੇ ਢਿੱਡ ਦੇ ਵਿੱਚ ਟੋਰਸੋ ਵਾਲੇ ਪਾਸੇ ਇਸ ਦੀਆਂ ਦੰਦੀਆਂ ਦੇ ਨਿਸ਼ਾਨ ਸੀਗੇ। 7 ਥਾਵਾਂ ਤੋਂ ਉਹਦੇ ਕਹਿ ਲਓ ਵੀ ਦੰਦੀਆਂ ਜਿਹੜੀਆਂ ਉਹ ਵੱਜੀਆਂ ਹੋਈਆਂ ਸੀਗੀਆਂ। ਇੱਕ ਬੜੀ ਹੀ ਦਰਦਨਾਕ ਹਰਜੋਤ ਸਿੰਘ ਜੀ ਇਸ ਦੀ ਜਿਹੜੀ ਵੀਡੀਓ ਆ ਉਹ ਸਾਹਮਣੇ ਜਿਹੜੀ ਉਹ ਆਈ ਸੀ, ਰੂਹ ਕੰਬਾਊ ਕਹਿ ਸਕਦੇ ਆ। ਸੋ ਸੋਲੋਮਨ ਆਪ ਬੋਲ ਲੈਂਦਾ ਹੈ, ਕਹਿੰਦਾ ਹੀ ਬਿਟ ਮੀ, ਹੀ ਟਰਾਈਡ ਟੂ ਡਰੈਗ ਮੀ। ਕੈਲੀਫੋਰਨੀਆ ਡਿਪਾਰਟਮੈਂਟ ਆਫ ਫਿਸ਼ ਐਂਡ ਵਾਈਲਡ ਫਾਇਰ ਮੰਨਦਾ ਆ ਵੀ ਇਹ ਜਿਹੜਾ ਕਾਇਓਟੀ ਆ ਇਸਨੇ ਪਹਿਲਾਂ ਵੀ ਹੋਰ ਹਮਲੇ ਜਿਹੜੇ ਉਹ ਕੀਤੇ ਸੀਗੇ। 2 ਹੋਰ ਵਿਕਟਮ 26 ਮਾਰਚ ਤੇ 30 ਮਾਰਚ ਨੂੰ ਵੀ ਇਸ ਦਾ ਕਹਿੰਦੇ ਵੀ ਉਹ ਸ਼ਿਕਾਰ ਹੋਏ ਸੀ। ਇੱਕ ਹੋਰ ਕਾਇਓਟੀ ਨੇ ਡੀਐਨਏ ਦੇ ਨਾਲ ਲਿੰਕ ਕੀਤਾ ਹੈ ਵੀ 11 ਫਰਵਰੀ ਨੂੰ ਹੋਏ ਇੱਕ ਹੋਰ ਬੱਚੇ ਦੇ ਉੱਤੇ ਐਲੀਮੈਂਟਰੀ ਸਕੂਲ ਦੇ ਨਜ਼ਦੀਕ ਇਸੇ ਹੀ ਕਾਇਓਟੀ ਨੇ ਹਮਲਾ ਜਿਹੜਾ ਉਹ ਕੀਤਾ ਸੀਗਾ। ਫਾਈਨਲੀ ਇਸ ਨੂੰ ਫੜ ਕੇ ਹੁਣ ਮਾਰ ਮੁਕਾਇਆ ਗਿਆ ਆ ਤਾਂ ਜੋ ਹੋਰ ਅਜਿਹੇ ਹਮਲਿਆਂ ਤੋਂ ਜਿਹੜੇ ਜਾਂ ਬੱਚਿਆਂ ਦੇ ਉੱਤੇ ਜਾਂ ਹੋਰ ਲੋਕਾਂ ਤੇ ਕਰ ਰਿਹਾ ਆ ਉਸ ਨੂੰ ਰੋਕਿਆ ਜਾ ਸਕੇ। ਅਗਲੀ ਖਬਰ ਵੱਲ ਚਲੀਏ। ਬੇਕਰਸਫੀਲਡ ਦੇ ਵਿੱਚ 4 ਲੋਕਾਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਜਿਨ੍ਹਾਂ ਨੇ 200 ਪਾਉਂਡ ਦੇ ਕਰੀਬ ਚੋਰੀ ਦੀਆਂ ਜਿਹੜੀਆਂ ਕਾਪਰ ਵਾਇਰ ਸੀਗੀਆਂ ਉਹ ਉਹਨਾਂ ਦੇ ਸਰਚ ਕਰਦੇ ਹੋਏ ਲੱਭੀਆਂ ਹੈਗੀਆਂ। ਕਰਨ ਕਾਉਂਟੀ ਸ਼ੈਰਿਫ ਆਫਿਸ ਨੇ ਦੱਸਿਆ ਕਿ ਅਪ੍ਰੈਲ 1 ਨੂੰ ਉਹਨਾਂ ਨੇ ਜੋ ਇਨਵੈਸਟੀਗੇਟਿਵ ਯੂਨਿਟ ਨੇ ਲੈਮਟ ਡੈਪਟੀਜ਼ ਨੇ ਕਰਨ ਕਾਉਂਟੀ ਪ੍ਰੋਵੇਸ਼ਨ ਤੇ ਕੋਡ ਕੰਪਲਾਇੰਸ ਵਾਲਿਆਂ ਨੇ ਇੱਕ ਸਾਊਥ ਵਾਈਨਲੈਂਡ ਰੋਡ ਬੇਕਰਸਫੀਲਡ ਦਾ ਬਿਜ਼ਨਸ ਆ ਉਹਦੀ ਜਦੋਂ ਇਨਵੈਸਟੀਗੇਸ਼ਨ ਕੀਤੀ ਤੇ ਉੱਥੋਂ ਇਹ ਸਾਰਾ ਕੁਝ ਕਾਪਰ ਦੀਆਂ ਜਿਹੜੀਆਂ ਵਾਇਰਾਂ ਲੱਭੀਆਂ ਹੈਗੀਆਂ। ਕਹਿੰਦੇ 200 ਪਾਉਂਡ ਦੀਆਂ ਸਟੋਲਨ ਕਮਰਸ਼ੀਅਲ ਗ੍ਰੇਡ ਕਾਪਰ ਵਾਇਰ ਸੀਗੀਆਂ। ਸੋ ਇਹ ਰਾਜਕਨਵੀਰ ਸਿੰਘ ਜੀ ਇਦਾਂ ਲੱਗਦਾ ਵੀ ਜਿੱਦਾਂ ਸਾਡੇ ਰੇਡੀਓ ਸਟੇਸ਼ਨ ਵਾਲੀਆਂ ਹੀ ਆ। ਸੋ ਸਰੋਤਿਆਂ ਨੂੰ ਯਾਦ ਹੋਊਗਾ ਬੇਕਰਸਫੀਲਡ ਏਰੀਆ ਦੇ ਵਿੱਚ ਪਿਛਲੇ ਮਹੀਨੇ ਜਿਹੜਾ ਸਾਡਾ ਰੇਡੀਓ ਸਟੇਸ਼ਨ ਆ ਉੱਥੋਂ ਵੀ ਜਿਹੜੀਆਂ ਕਾਪਰ ਦੀਆਂ ਵਾਇਰਸ ਆ ਲਗਭਗ ਮੇਰੇ ਖਿਆਲ ਨਾਲ 5500 ਫੁੱਟ ਜਿਹੜੀਆਂ ਚੋਰੀ ਕੀਤੀਆਂ ਗਈਆਂ ਸੀ। ਉਹਦੇ ਨਾਲ ਸਾਡਾ ਘੱਟੋ ਘੱਟ $70,000 ਦਾ ਨੁਕਸਾਨ ਹੋਇਆ। ਟਰਾਂਸਮੀਟਰ ਵੀ ਫਿਰ ਸਪੈਸ਼ਲ ਇੰਜੀਨੀਅਰਸ ਨੂੰ 10 ਦਿਨ ਉੱਥੇ ਕੰਮ ਕਰਨਾ ਪਿਆ ਤੇ ਹੁਣ ਉਹ ਰੇਡੀਓ ਸਟੇਸ਼ਨ ਔਨ ਆ। ਸੋ ਬੇਕਰਸਫੀਲਡ 'ਚ ਇਕੱਲਾ ਸਾਡਾ ਸਟੇਸ਼ਨ ਨਹੀਂ ਹੋਰ ਵੀ 9 ਦੇ ਕਰੀਬ ਜਿਹੜੇ ਰੇਡੀਓ ਸਟੇਸ਼ਨ ਆ ਉਹਨਾਂ ਦੇ ਵੀ ਜਿਹੜਾ ਸਮਾਨ ਆ ਉਹਨਾਂ ਨੇ ਚੋਰੀ ਕੀਤਾ ਸੀ। 4 ਵਾਰ ਅਸੀਂ ਪੁਲਿਸ ਵਾਲਿਆਂ ਨੂੰ ਕਾਲ ਕੀਤਾ, 3 ਵਾਰੀ ਆਏ ਨਹੀਂ। ਇੱਕ ਵਾਰੀ ਉਹ ਜਿਹੜੇ ਪੁਲਿਸ ਵਾਲੇ ਆ ਉਹ ਆਏ ਤੇ ਉਹ ਬੰਦਾ ਚੋਰੀ ਕਰਦਾ ਫੜਿਆ ਗਿਆ। ਹੁਣ ਇਹ ਪਤਾ ਨਹੀਂ ਵੀ ਉਹਨੇ ਕੋਲ ਰੱਖਿਆ ਆ ਜਾਂ ਛੱਡ ਦਿੱਤਾ ਆ। ਸੋ ਬੇਕਰਸਫੀਲਡ ਦੇ ਵਿੱਚ ਜਿਹੜੀ ਕਾਪਰ ਵਾਇਰਸ ਦੀ ਜਿਹੜੀਆਂ ਚੋਰੀਆਂ ਆ ਉਹ ਬਹੁਤ ਜ਼ਿਆਦਾ ਜਿਹੜੀਆਂ ਹੋ ਰਹੀਆਂ ਹੈਗੀਆਂ। ਸੋ ਫਾਈਨਲੀ 4 ਜਾਣਿਆਂ ਨੂੰ ਹੁਣ ਫੜ ਕੇ ਉਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਡੱਕਿਆ ਗਿਆ ਹੈਗਾ। ਪਰ ਉਹਨਾਂ ਨੇ ਮਿਲੀਅਨਸ ਆਫ ਡਾਲਰ ਦਾ ਜਿਹੜਾ ਲੋਕਾਂ ਦਾ ਬਿਜ਼ਨਸ ਦਾ ਨੁਕਸਾਨ ਆ ਉਹ ਕਰ ਦਿੱਤਾ ਹੈਗਾ। ਬਿਲਕੁਲ। ਸੋ ਬਹੁਤ ਜ਼ਿਆਦਾ ਨੁਕਸਾਨ ਹੋਇਆ। ਸੋ ਕਈ ਵਾਰੀ ਲੋਕ ਕਹਿ ਦਿੰਦੇ ਵੀ ਰੇਡੀਓ ਪਤਾ ਨਹੀਂ ਚੱਲ ਨਹੀਂ ਰਿਹਾ, ਪਰ ਅਜਿਹੇ ਕਰਤੂਤੀ ਲੋਕਾਂ ਦੇ ਕਰਕੇ ਜਿਹੜਾ ਨੁਕਸਾਨ ਆ ਉਹ ਵੀ ਝੱਲਣਾ ਪੈਂਦਾ ਤੇ ਤੁਹਾਡੇ ਤੋਂ ਵੀ ਸਾਡੀ ਦੂਰੀ ਜਿਹੜੀ ਉਹ ਵੱਧ ਜਾਂਦੀ ਆ। ਚਾਹੁੰਦੇ ਤਾਂ ਨਹੀਂ ਹੁੰਦਾ ਕੋਈ ਵੀ ਜਿਹੜਾ ਉਹ ਬੰਦ ਹੋਵੇ, ਪਰ ਮਜਬੂਰੀਆਂ ਜਿਹੜੀਆਂ ਇਸ ਤਰੀਕੇ ਦੇ ਨਾਲ ਜਿਹੜੀਆਂ ਹੁੰਦੀਆਂ। ਇੱਕ ਵਾਰੀ ਨਹੀਂ ਹਰਜੋਤ ਸਿੰਘ ਜੀ, ਉੱਥੇ ਕਈ ਵਾਰ ਇਹ ਸਾਰਾ ਕੁਝ ਹੋ ਚੁੱਕਾ ਤੇ ਅਫਸੋਸ ਦੀ ਗੱਲ ਆ ਰੇਡੀਓ ਸਟੇਸ਼ਨ ਬਿਲਕੁਲ ਇੱਕ ਸਕੂਲ ਦੇ ਨਾਲ ਆ। ਉੱਥੇ ਤਾਂ ਵੀ ਪੁਲਿਸ ਸਟੇਸ਼ਨ ਵੀ ਲੱਗ ਗਏ ਆ ਪਰ ਫਿਰ ਵੀ ਉਸ ਦੇ ਬਾਵਜੂਦ ਇਹ ਸਾਰਾ ਕੁਝ ਜਿਹੜਾ ਉਹ ਹੋ ਰਿਹਾ ਆ। ਸੋ ਫਾਰ ਜੇ ਦੱਸਦੇ ਜਾਈਏ ਉੱਥੋਂ ਦੇ ਜਿਹੜੇ ਇਲੈਕਟਡ ਅਫੀਸ਼ੀਅਲਸ ਆ ਉਹਨਾਂ ਵੱਲੋਂ ਵੀ ਕੋਈ ਬਹੁਤਾ ਹੱਥ ਪੱਲਾ ਨਹੀਂ ਜਿਹੜਾ ਉਹ ਫੜਾਇਆ ਗਿਆ ਹੈਗਾ। ਸੋ ਅਫਸੋਸ ਵਾਲੀ ਗੱਲ ਆ। ਉਹ ਇਹੀ ਕਹਿ ਕੇ ਟਾਲਾ ਵੱਟ ਜਾਂਦੇ, ਹਾਂ ਸਾਨੂੰ ਪਤਾ ਵੀ ਉੱਥੇ ਇਦਾਂ ਦਾ ਜਿਹੜਾ ਉਹ ਏਰੀਆ ਮਾੜਾ ਆ ਇਹ ਫਿਰ ਤੁਸੀਂ ਕਿਸ ਕੰਮ ਨੂੰ ਏਰੀਆ ਮਾੜਾ ਹੈਗਾ ਆ ਤੇ ਲੋਕ ਨੁਕਸਾਨ ਹੀ ਕਰਾਉਂਦੇ ਰਹਿਣ, ਵੱਧ ਇੰਸ਼ੋਰੈਂਸਾਂ ਦੇ ਪ੍ਰੀਮੀਅਮ ਪੇ ਕਰਦੇ ਰਹਿਣ, ਫਿਰ ਬਾਅਦ ਦੇ ਵਿੱਚ ਇੰਸ਼ੋਰੈਂਸ ਵੀ ਨਹੀਂ ਹੋਣੀ। ਹਰਜੋਤ ਸਿੰਘ ਜੀ ਕਈ ਕੁਛ ਇੱਕ ਥੋੜੀ ਆ, ਕਿੰਨਾ ਸਪਾਇਰਲ ਇਫੈਕਟ ਇਸ ਦਾ ਜਿਹੜਾ ਉਹ ਚੱਲਦਾ ਹੈਗਾ ਜੀ।
ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤੀ ਵੱਲ ਨੂੰ ਜਾਂਦੇ ਜਾਂਦੇ ਮਾਰਕੀਟਸ ਦਾ ਜੇ ਆਪਾਂ ਹਾਲ ਤੁਹਾਡੇ ਨਾਲ ਦੱਸਦੇ ਜਾਈਏ। ਡਾਓ ਜੋਨ 61 ਪੁਆਇੰਟ ਘਟ ਕੇ 46,505 ਤੇ ਬੰਦ ਹੋਇਆ। S&P 7 ਪੁਆਇੰਟ ਵੱਧ ਕੇ 6500 ਤੇ 83 ਤੇ। ਨੈਸਡੈਕ 38 ਪੁਆਇੰਟ ਵੱਧ ਕੇ 21,899 ਦੇ ਉੱਤੇ 79 ਦੇ ਉੱਤੇ। ਸੋਨੇ ਦਾ ਭਾਅ $4703 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ US ਦੇ ਵਿੱਚ $112 ਪ੍ਰਤੀ ਟਰੋਏ ਆਉਂਸ ਤੇ 10 ਈਅਰ ਯੀਲਡ 4.32%। ਕ੍ਰਿਪਟੋ ਕਰੰਸੀ ਬਿਟਕੋਇਨ 66,892 ਤੇ ਇਥੀਰੀਅਮ 2,052 US ਡਾਲਰ ਦੇ ਬਰਾਬਰ ਚੱਲ ਰਿਹਾ ਹੈ। ਇੱਕ $1 ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ ਰਹੇ ਆ। ਇੱਕ $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 31 ਪੈਸੇ ਤੇ ਇੰਡੀਆ ਦੇ 92 ਰੁਪਏ ਤੇ 74 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।